ਜੀ, ਜੀ, ਜੀ। ਰਾਮ ਰਹੀਮ ਦੀ ਫਰਲੋ ਮਾਮਲੇ ਦੀ ਅਗਲੀ ਸੁਣਵਾਈ 25 ਨੂੰ। ਹਾਂਜੀ, ਦੇਖੋ ਇਹਦੇ ਤੇ ਹੁਣ ਸੁਣਵਾਈ ਹੈ ਜਿਹੜੀ ਉਹ ਹੋਣੀ ਹੈ, ਕਿਉਂਕਿ ਇੱਕ ਪਰਿਭਾਸ਼ਾ ਨੂੰ ਲੈ ਕੇ, ਇੱਕ ਵਿਆਖਿਆ ਨੂੰ ਲੈ ਕੇ ਇੱਕ ਨਵੀਂ ਬਹਿਸ ਛਿੜ ਗਈ ਆ। ਕਿਉਂਕਿ ਕੱਲ ਜਿਹੜਾ ਇਹਨਾਂ ਨੇ ਜਵਾਬ ਦਾਖਲ ਕੀਤਾ ਸੀ ਹਰਿਆਣਾ ਸਰਕਾਰ ਵਾਲਿਆਂ ਨੇ, ਤੇ ਉਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਇਹ ਕੋਈ ਹਾਰਡਕੋਰ ਕ੍ਰਿਮੀਨਲ ਨਹੀਂ ਹੈਗਾ ਵੀ ਜਿਹੜੀ ਇਹਨੂੰ ਅਸੀਂ ਫਰਲੋ ਦੇ ਦਿੱਤੀ ਹੈ ਤੇ ਉਹਦੇ ਤੇ ਫਰਲੋ ਆ ਗਈ ਆ। ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਿੱਧਾ ਕਤਲ ਦੇ ਵਿੱਚ ਸ਼ਾਮਲ ਨਹੀਂ ਸੀ ਹੈਗਾ, ਇਹ ਮਤਲਬ ਕਿ ਸਾਜ਼ਿਸ਼ ਦੇ ਵਿੱਚ ਰੱਖਿਆ ਗਿਆ ਤੇ ਇਹ ਕੋਈ ਹਾਰਡਕੋਰ ਕ੍ਰਿਮੀਨਲ ਨਹੀਂ ਹੈ। ਅੱਜ ਖੱਟਰ ਦਾ ਵੀ ਬਿਆਨ ਆਇਆ, ਉਹਨੇ ਕਿਹਾ ਕਿ ਜੋ ਵੀ ਕੀਤਾ ਗਿਆ ਕਾਇਦੇ ਨਿਯਮ ਦੇ ਮੁਤਾਬਕ ਕੀਤਾ ਗਿਆ ਵਾ, ਔਰ ਇਹਨਾਂ ਨੂੰ ਖਾਲਿਸਤਾਨੀ ਤੋਂ ਮਤਲਬ ਖਾਲਿਸਤਾਨੀਆਂ ਤੋਂ ਖਤਰਾ ਸੀਗਾ। ਸਾਡਾ ਫਰਜ਼ ਬਣਦਾ ਕਿ ਜੇਲ੍ਹ ਦੇ ਅੰਦਰ ਵੀ ਤੇ ਜੇਲ੍ਹ ਦੇ ਬਾਹਰ ਵੀ ਅਸੀਂ ਇਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਵਾਈਏ। ਉਹਨੇ ਖੱਟਰ ਨੇ ਇਹ ਗੱਲ ਕਹਿ ਦਿੱਤੀ। ਹੁਣ ਦੂਜੇ ਪਾਸੇ ਜਦੋਂ ਹੋਮ ਮਿਨਿਸਟਰ ਹੈ ਜਿਹੜੇ ਅਨਿਲ ਵਿਜ, ਉਹਨਾਂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਮੇਰੇ ਕੋਲ ਤਾਂ ਫਾਈਲ ਹੀ ਨਹੀਂ ਆਈ ਤੇ ਇੰਟੈਲੀਜੈਂਸੀ ਜਿਹੜੀ ਹੈ ਉਹ ਸੀਐਮ ਸਾਹਿਬ ਦੇਖਦੇ ਆ, ਸੀਐਮ ਸਾਹਿਬ ਨੂੰ ਪਤਾ ਹੋਏਗਾ, ਮੈਨੂੰ ਤਾਂ ਪਤਾ ਨਹੀਂ। ਤਾਂ ਇਸ ਤਰ੍ਹਾਂ ਇਹਨਾਂ ਨੇ ਜਿਹੜਾ ਉਹ ਜਵਾਬ ਦਾਖਲ ਕੀਤਾ, ਜਿਸ ਤਰ੍ਹਾਂ ਦੇ ਬਿਆਨਾਤ ਦਿੱਤੇ, ਉਸ ਤੋਂ ਬਾਅਦ ਇੱਕ ਜ਼ਿਰਾ ਛਿੜ ਗਈ, ਇੱਕ ਬਹਿਸ ਛਿੜ ਗਈ ਕਿ ਕਮਾਲ ਦੀ ਗੱਲ ਆ ਕਿ ਇਹਨਾਂ ਦੀ ਨਜ਼ਰ ਦੇ ਵਿੱਚ ਫਿਰ ਹਾਰਡਕੋਰ ਕ੍ਰਿਮੀਨਲ ਕੌਣ ਹੋਏਗਾ। ਕਤਲ ਦੇ ਕੇਸ ਦੇ ਵਿੱਚ ਕੋਈ ਦੋਸ਼ੀ, ਬਲਾਤਕਾਰ ਦੇ ਮਾਮਲੇ 'ਚ ਕੋਈ ਦੋਸ਼ੀ, ਸਾਧੂ ਨਪੁੰਸਕ ਬਣਾਉਣ ਦਾ ਮਾਮਲਾ ਉਹਦੇ ਤੇ ਚੱਲ ਰਿਹਾ ਹੋਵੇ, ਹਾਰਡਕੋਰ ਕ੍ਰਿਮੀਨਲ ਫਿਰ ਕਿਸ ਤਰ੍ਹਾਂ ਦਾ ਚਾਹੀਦਾ ਇਹਨਾਂ ਨੂੰ? ਕੋਈ ਸੀਰੀਅਲ ਕਿਲਰ ਚਾਹੀਦਾ ਜਿਹਨੇ 150-200 ਸਿਰ ਲਾਇਆ ਹੋਵੇ, ਫਿਰ ਉਹ ਇਹਨਾਂ ਦੀ ਨਜ਼ਰ 'ਚ ਹਾਰਡਕੋਰ ਆ। ਤਾਂ ਇਸ ਵਿਆਖਿਆ ਨੂੰ ਹੁਣ ਤੈਅ ਕਰਨ ਵਾਸਤੇ ਹਾਈ ਕੋਰਟ 'ਚ ਇੱਕ ਬਹਿਸ ਚੱਲ ਪਈ ਹੈ। ਕਿਉਂਕਿ ਮੈਂ ਦੇਖੋ ਫਰਲੋ ਦੀ ਤਾਂ ਤੁਹਾਨੂੰ ਪਹਿਲੇ ਦਿਨ ਹੀ ਗੱਲ ਕਹੀ ਸੀ ਕਿ 10 ਦੇ ਕਰੀਬ ਮੇਰੇ ਖਿਆਲ ਦੇ ਨਾਲ 8-10 ਨੂੰ ਆਇਆ ਇਹ ਫਰਵਰੀ ਨੂੰ। ਅੱਜ ਵੇਖ ਲਓ ਕਿੰਨੀ ਤਰੀਕ ਹੋ ਗਈ ਹੈ, ਤੇ ਮੈਨੂੰ ਲੱਗਦਾ ਕਿ 21 ਦਿਨ ਦੀ ਸੀਗੀ, ਤੇ ਤਕਰੀਬਨ ਲਾ ਲਓ ਕੋਈ 5-6 ਦਿਨ ਹੋਰ ਬਕਾਇਆ ਹੋਣਾ ਇਹਦੇ ਫਰਲੋ ਦੇ ਟਾਈਮ ਦਾ, ਕੋਈ 5-6 ਦਿਨ ਦਾ ਹੋਰ ਬਕਾਇਆ ਹੋਏਗਾ, ਇਹ ਤਾਂ ਵਾਪਸ ਚਲਾ ਜਾਏਗਾ। ਹੁਣ 25 ਨੂੰ ਸੁਣਵਾਈ ਹੋਣੀ ਹੈ, ਤਦ ਤੱਕ ਫਰਲੋ ਤੇ ਪੂਰੀ ਹੋ ਗਈ। ਪਰ ਉੱਥੇ ਮਸਲਾ ਇਹ ਛਿੜ ਗਿਆ ਕਿਉਂਕਿ ਇਹਨਾਂ ਨੇ ਕਿਹਾ ਕਿ ਦੇਖੋ ਇਹ ਕੋਈ ਹਾਰਡਕੋਰ ਕ੍ਰਿਮੀਨਲ ਨਹੀਂ ਹੈ ਜਿਹਨੂੰ ਅਸੀਂ ਫਰਲੋ ਨਹੀਂ ਸੀ ਦੇਣੀ। ਤਾਂ ਹੁਣ ਇੱਥੇ ਬਹਿਸ ਚੱਲ ਗਈ ਇਸ ਗੱਲ ਨੂੰ ਲੈ ਕੇ ਕਿ ਕੀ ਇਹ ਹਾਰਡਕੋਰ ਕ੍ਰਿਮੀਨਲ ਹੈ ਜਾਂ ਨਹੀਂ। ਤਾਂ ਇਹਦੇ ਵਿੱਚ ਹੁਣ ਜੱਜਮੈਂਟਾਂ ਕਢਾਈਆਂ ਜਾ ਰਹੀਆਂ। ਔਰ ਤੁਹਾਨੂੰ ਯਾਦ ਹੋਏਗਾ ਜਦੋਂ ਪਹਿਲੀ ਸਜ਼ਾ ਹੋਈ ਆ, ਜਦੋਂ ਪਹਿਲੀ ਵਾਰੀ ਕਚਹਿਰੀਆਂ ਜੀਪਾਂ ਖਾਲੀ ਪਰਤੀਆਂ ਸੀ, ਜੀਪਾਂ ਪਰਤਾਈਆਂ ਕਚਹਿਰੀਆਂ ਖਾਲੀ ਤੇ ਮਿੱਤਰਾਂ ਨੂੰ ਕੈਦ ਬੋਲ ਗਈ। ਤੇ ਜਦੋਂ ਕੈਦ ਬੋਲੀ ਸੀ ਪਹਿਲੀ ਵਾਰੀ, ਉਹ ਜਿਹੜੇ ਜੱਜ ਸਨ ਸੀਬੀਆਈ ਕੋਰਟ ਦੇ ਮਿਸਟਰ ਜਗਦੀਪ ਸਿੰਘ ਜੀ, ਜਿਹੜੀ ਉਹ ਜੱਜਮੈਂਟ ਸੀਗੀ ਉਹ ਆਪਣੇ ਆਪ ਦੇ ਵਿੱਚ ਬਹੁਤ ਕੁਝ ਕਹਿੰਦੀ ਸੀਗੀ। ਸੋ ਹੁਣ ਕਈ ਜੱਜਮੈਂਟਾਂ ਜਿਹੜੀਆਂ ਇਸ ਕੇਸ ਦੇ ਨਾਲ ਜੁੜੀਆਂ ਨੇ ਜਾਂ ਇਹਦੇ ਦੋਸ਼ੀ ਦੇ ਨਾਲ ਜੁੜੀਆਂ ਨੇ, ਉਹ ਉੱਥੇ ਵਾਪਸ ਮੰਗਾਈਆਂ ਜਾ ਰਹੀਆਂ ਹਾਈ ਕੋਰਟ ਦੇ ਵਿੱਚ ਕਿ ਵੇਖਿਆ ਜਾਵੇ ਕਿ ਜੱਜਮੈਂਟਾਂ 'ਚ ਕੀ ਪਾਇਆ ਗਿਆ। ਉਸ ਤੋਂ ਬਾਅਦ ਫਿਰ ਵਿਆਖਿਆ ਤੈਅ ਕੀਤੀ ਜਾਏਗੀ। ਪਰ ਕਮਾਲ ਦੀ ਬੇਸ਼ਰਮੀ ਹੈ ਖੱਟਰ ਸਰਕਾਰ ਦੀ ਕਿ ਉਹ ਹੁਬ ਕੇ ਕਹਿ ਰਹੇ ਆ ਕਿ Z+ ਸਿਕਿਉਰਿਟੀ ਕਿਸੇ ਸਜ਼ਾ ਯਾਫਤਾ ਨੂੰ ਦੇਣੀ ਜਿਹੜੀ ਹੈ ਜੀ, ਉਹ ਬੜੀ ਸਾਡੇ ਵਾਸਤੇ ਤਾਂ ਜ਼ਰੂਰੀ ਸੀ। ਪਰ ਜ਼ਰੂਰੀ ਤਾਂ ਉਹਨਾਂ ਵਾਸਤੇ ਵੋਟ ਸੀ ਜਿਸ ਤਰੀਕੇ ਨਾਲ ਲਈ ਗਈ ਹੈ। ਜੀ